ब्लॉग ना ब्लॉग टकरा रहे हैं। मेरा पुत्र बाजू पढ़ लीजिए। आ जाओ लो जी वेलना भी है जे, कमाद भी तैयार जे, ते बंदा कोई लभ लवो वेलने वाला। आ जाओ जी, आ जाओ। सोशल मीडिया ਤੇ ਬਹੁਤ ਦੇਖਿਆ। मैं तो कहनी हुन्नी आ भी ਉਹ ਮਾਂ ਨੂੰ ਸਲਾਮ ਹੈ ਜਿਨ੍ਹਾਂ ਨੇ ਇਹੋ ਜਿਹੇ ਪੁੱਤ ਜੰਮੇ ਨੇ, ਜਿਹੜੇ ਇੰਨੀ ਪੰਜਾਬੀਅਤ ਦੀ ਸੇਵਾ ਕਰ ਰਹੇ ਆ। ਬੇਟਾ ਪੁਰਾਣਾ ਕੱਲਿਆਂ ਨੂੰ ਪੈਦਾ ਹਾਂ ਮੰਜਾ ਮੰਗਾ ਦੇ। ਗੰਨੇ ਨੂੰ ਕਹਿੰਦੀ ਹਾਂਜੀ ਹਾਂਜੀ ਗੰਨੇ ਨੂੰ ਹੱਥ ਪਾਓਗੇ? ਹਾਂਜੀ ਗੰਨੇ ਦਾ ਜੂਸ ਤੇ ਮਿਲ ਜੂ ਰੋ। ਸਾਨੂੰ ਤਾਂ ਪੱਟਣੇ ਨਹੀਂ ਆਉਂਦੇ, ਅਸੀਂ ਉਸ ਕਾਪੇ ਪੱਟ ਲੈਂਦੇ ਆ। ਹਾਂਜੀ ਪੱਟ ਵੀ ਲੈਨੇ ਆ। ਚੁੱਪ ਹੋਏ, ਇਹ ਆ ਵੇਖੋ ਵੇਲਣਾ ਤੇ ਆ ਪਿਆ ਏ, ਇਹ ਆ ਵੇਲ ਹੁਣ ਇਹਦਾ ਕਾਰੀਗਰ ਨਹੀਂਗਾ। ਉਦੀ ਖਾ ਲੈਣੇ ਆ। ਤੁਹਾਡਾ ਪਿਆਰ ਤੁਸੀਂ ਆ ਗਏ ਤੋੜ ਇੰਨਾ ਸਾਡੇ ਬਹੁਤ ਕਿਉਂ ਖਾ ਬਾਜ ਬਿਲਕੁਲ ਇਹ ਬੜੀ ਵੱਡੀ ਚੀਜ਼ ਮੰਜੀ ਲੈ ਆਉਂਦਾ ਮੁੰਡਾ। ਸਾਡੇ ਹਿੱਸੇ 'ਚ ਇਹ ਹੁੰਦਾ ਕਿ ਅਸੀਂ ਮਿਲਾ ਦਿੰਦੇ ਆ, ਬਾਕੀ ਕੰਮ ਤੁਸੀਂ ਆਪਣਾ ਸੋਹਣਾ ਕਰਦੇ ਪਏ। ਹਾਂ ਇਹ ਤੁਹਾਡਾ ਦੇਖੋ, ਮੇਰਾ ਤੇ ਕੰਮ ਹੈ ਟੂਰਿਜ਼ਮ ਦਾ। ਮੇਰੇ ਕੋਲ ਜਿਹੜੇ ਆਉਣਾ ਉਹਨੇ ਜ਼ੇਬੀ ਦਾ ਨਾਮ ਲੈਣਾ, ਤੇ ਮੇਰਾ ਕੰਮ ਹੈ ਕਿ ਇਹ ਕਨੈਕਟੀਵਿਟੀ ਹੋ ਸਕਦੀ ਤੇ ਕਰੀਏ। ਕਿੱਲੇ ਵਾਲਾ ਕਿੰਨਾ ਦਾ ਪੈਣਾ? ਇਹਦੇ ਟੇਸਟ ਜ਼ਿਆਦਾ 236 ਕਿੱਲੇ ਵਾਲਾ ਮੰਮੀ ਉਹ ਇਹਨਾਂ ਦਾ ਦਾਗਾ ਤੁਹਾਡਾ ਪਿੰਡ 236 ਕਿੱਲੇ ਵਾਲਾ ਜੀ? 236 ਕਿੱਲੇ ਵਾਲਾ ਸਾਡੇ ਨੇੜੇ ਹੀ ਹੈ। ਉੱਥੇ ਜਾਂਦੇ ਹੁੰਦੇ ਆ। ਸਾਡੀ ਨਹਿਰ ਜਿਹੜੀ ਉਹ ਪਿੰਡ ਚੋਂ ਲੰਘ ਕੇ ਆਉਂਦੀ ਹੈ। ਚਮਚ ਦਿਓ ਜੀ ਇਹਨਾਂ ਨੂੰ। ਉਹਨੇ ਬੈਠੇ ਆ ਤੇ ਖੀਰ ਖਾਂਦੇ ਪਏ। ਖਵਾਉਣਾ ਗਿਆ ਸੀ ਪਰ ਅੱਜ 11ਵੀਂ ਸ਼ਰੀਫ ਉਹਦੀ ਵਜ੍ਹਾ ਕਰਕੇ ਤੇ ਫਿਰ ਖੀਰ ਬਣੀ ਸੀ। ਖੀਰ ਲੈਣ ਆ ਭੈਣ ਨਾਲ ਚਮਚ ਹੈ ਨਾ, ਪੁੱਛਨੇ ਆ ਕਿੱਦਾਂ ਦੀ ਬਣੀ ਖੀਰ ਮਾਨੀ? ਬਹੁਤ ਵਧੀਆ। ਇਹ ਚਮਚ ਆ ਲੋ ਛੋਟੇ ਵਾਲੀ ਵੀ ਹੈ। ਛੋਟੇ ਵੀ ਹੈਗੇ, ਛੋਟੇ ਲੈਣੇ ਇੱਥੇ ਹੈ। ਸਾਰੀ ਕਰ ਦੋ ਫਿਰ ਨਾ ਇੰਨੀ ਕਾਲੀ ਉਨੀ ਕਿ ਮੈਂ ਕੱਢਦਾ ਹਾਂ ਜੀ। ਸਾਰੇ ਲੋ ਉਹ ਥੋੜੀ ਨਹੀਂ ਰੱਖਣੀ ਥੋੜਾ ਹਾਂ ਇੱਥੇ ਪਾ ਦੋ। ਕਿੱਚ ਮਰਜੀ ਪਾ ਦੋ, ਇਹਨਾਂ ਨੂੰ ਪਾ ਦੇਣੀ। ਇੱਕ ਚਮਚਾ ਨਹੀਂ ਹੋਰ ਪਾ ਦੇ, ਮੈਂ ਵੀ ਦੋ ਚਮਚ ਖਾ ਲੂੰ। ਹਾਂਜੀ ਹੁਣ ਆ ਲੋ ਤੂੰ ਖਾਂਦਾ ਨਹੀਂ? ਮੈਂ ਖਾਣ ਮਹਿਮਾਨ ਤੇ ਖਾਣ ਆ ਲੋ ਤੁਸੀਂ ਕੋਈ ਡੱਬਾ ਲੈ ਲਓ। ਚਮਚੇ ਇਹਦੇ ਵਿੱਚ ਛੋਟੇ ਹੈਗੇ। ਕੋਈ ਨਹੀਂ ਮੈਂ ਦੇ ਚ ਹੋਰ ਪਾ ਲੈਣਾ ਤੁਸੀਂ ਸਾਡਾ ਜਿਹੜਾ ਦੁੱਧ ਉਹਨਾਂ ਦਾ ਟੇਸਟ ਵੱਖਰਾ ਆ, ਉਹ ਹੈਗਾ ਸਾਰਾ ਕੰਪੋਜ਼ ਦੀਆਂ ਇਹਦੇ ਮੱਝਾਂ ਦਾ ਭਾਈ ਨਹੀਂ ਹੈ ਤਾਂ ਉਹ ਗਾਈਆਂ ਦਾ ਆ, ਪਰ ਉਹ ਇੱਕਦਮ ਨਹੀਂ ਤੁਸੀਂ ਪੀ ਸਕਦੇ। ਹਾਂ ਓਕੇ ਉਹਨੂੰ ਕਰਕੇ ਇਹਨੂੰ ਡੱਬਾ ਖੋਲ੍ਹੋ। ਜੋ ਉਹ ਰੱਖ ਕੇ ਉਹਨੂੰ ਮੋਡੀਫਾਈ ਕਰਕੇ ਫਿਰ ਮੈਂ ਇਹਦੇ ਉੱਪਰ ਪਾ ਕੇ ਲੈਣਾ। ਫਿਰ ਉਹਦੇ ਵਿੱਚੋਂ ਲਿਮ ਰੱਖੀ ਹੋਇਆ ਕੋਈ 3% ਕਲੀਆਂ 2% ਕਲੀਆਂ ਪਹਿਲਾਂ ਵੜ ਲਓ ਸਾਰੇ। ਹੈਗੀ ਬਹੁਤ ਨਹੀਂ ਮੈਂ ਖਾਉ ਜਾਮਨ ਲੱਗਦਾ ਨਹੀਂ ਮੈਨੂੰ ਖੁੱਲੂਗਾ। ਇਹ ਤੂੰ ਤੇ ਇਹ ਜਾਮਨ ਚਟਨੀ ਆ ਇਹ ਹੈਗੀ ਉਹ ਇਹ ਜਾਮਨ ਆ। ਹਾਂ ਇਹ ਇਹ ਨਿੰਮਾ ਸ਼ਰੀ ਫਰੀ ਹੈ ਆ ਸ਼ਰੀ ਆ ਤੂਤ ਆ ਚੜ੍ਹਦੇ ਪੰਜਾਬ ਤੋਂ ਲੋਕ ਹੋ ਗਏ ਸਾਰਾ ਇੱਥੇ ਬਹੁਤ ਆ। ਉੱਥੇ ਤਾਂ ਵੱਡੀ ਤੁਸੀਂ ਸ਼ਾਇਦ ਵਾਲੀ ਵੀਡੀਓ ਮੇਰੀ ਦੇਖੀ ਹੋਣੀ। ਮੈਂ ਕਿਹਾ ਗਿਆ ਸੀ ਇੱਕ ਪਿੰਡ 'ਚ, ਪੂਰਾ ਪਿੰਡ ਕੱਚਾ ਸੀ। ਹਾਂਜੀ ਹਾਂਜੀ ਬਾਰਡਰ ਤੇ ਬੜਾ ਨਜ਼ਾਰਾ, ਮੈਂ ਕਹਿੰਦਾ ਬਹੁਤ ਨਜ਼ਾਰਾ ਪਿੰਡ ਦੇ। ਉਹ ਟਾਲੀ ਹੈ, ਟਾਲੀ ਵੀ ਹੁਣ ਇੱਥੇ ਖਤਮ ਹੋ ਰਹੀ ਹੈ। ਐਸਾ ਟਾਲੀ ਹੁਣ ਹੈ ਹੋਰ ਚਾਹੀਦੀ ਕਿਸੇ ਨੂੰ ਦੱਸੋ ਬੋਲੋ ਚਮਚ ਹੋਰ ਪਾ ਹਾਂਜੀ ਪਤਾ ਕੀ ਹੈ, ਹੁਣ ਉਹਨੇ ਲੱਖੇ ਸਨਾਣੇ ਨੇ ਸ਼ੁਰੂ ਕੀਤਾ ਸਾਡੇ, ਉਹਨੇ ਸਟੈਪ ਲਿਆ, ਉਹ ਸ਼ੁਰੂ ਕਰ ਲਿਆ। ਜੋ ਜੀ ਇਧਰ ਲੈ ਕੇ ਮੈਂ ਤੇ ਚਮਚ ਲੈ ਰਾਜੀ ਹੋਰ ਬਸ ਨਿਬੇੜ ਦਿਓ ਹਾਂਜੀ ਤੁਸੀਂ ਵੀ ਲਵੋ ਨਾ ਹੁਣ। ਹੋਰ ਲਓ ਹਾਂ ਇਹਨੂੰ ਵੀ ਦਿਓ, ਇਹਨੂੰ ਵੀ ਦਿਓ, ਲਓ ਹੁਣ ਮੈਨੂੰ ਵੀ ਦਿਓ। ਹਾਂਜੀ ਸਹੀ ਹੈ, ਠੀਕ ਬਣੀ। ਨਹੀਂ ਕਰਦਾ ਤੇ ਮੈਂ ਜਦੋਂ ਛੋਟੀ ਹੁੰਦੀ ਸੀ ਨਾ ਅੱਛਾ ਬਸ ਇੰਨੀ ਬਹੁਤ ਹੁੰਦੀ, ਬਸ ਨਾ ਜ਼ਿਆਦਾ ਨਾ। ਮੈਨੂੰ ਨਾ ਇੱਕ ਛੋਟੀ ਜਿਹੀ ਟੈਨਸ਼ਨ ਹੋਈ। ਮੇਰੇ ਰਾਜਾ ਜੀ ਨੇ ਦੱਸਿਆ ਕਿ ਬੱਕਰੀ ਦਾ ਦੁੱਧ ਹਾਂ ਤੇ ਬੱਕਰੀ ਦੁੱਧ ਕੀ ਹੈ ਨਾ, ਬੱਕਰੀ ਖਰੀਦ ਲਿਆ ਮੇਰੇ ਘਰ ਦੇ ਤੇ ਉਹਨਾਂ ਨੇ ਕਹਿਣਾ ਵੀ ਇਹਨੂੰ ਡਾਕਟਰ ਨੇ ਦੱਸਿਆ ਬੱਕਰੀ ਦਾ। ਉਹਨਾਂ ਨੇ ਮੈਨੂੰ ਤਾਂ ਦੇਖ ਕੇ ਦੁੱਧ ਨੂੰ ਉਲਟੀ ਆ ਜਾਣੀ। ਉਹਨੇ ਮੇਰਾ ਨੱਕ ਫੜ ਕੇ ਫਿਰ ਚਮਚੇ ਸਿੱਟਣੇ ਤੇ ਪਤਾ ਨਹੀਂ ਸ਼ੁਰੂ ਤੋਂ ਹੀ ਹੈ, ਮੈਂ ਟੇਸਟ ਹੀ ਨਹੀਂ ਕੀਤਾ ਦੁੱਧ ਦਾ। ਉਹਨੂੰ ਮੈਨੂੰ ਪਤਾ ਹੀ ਨਹੀਂ ਵੀ ਕਿੰਨਾ ਕਰਦਾ। ਕਿੱਦਾਂ ਲੱਗਾ ਬਾਬਾ ਜੀ? ਤੁਹਾਨੂੰ ਤੇ ਲੈ ਕੇ ਖਾ ਲਏ।
ਬਹੁਤ ਸਾਲਾਂ ਮਗਰੋਂ ਬੈਠੇ ਆ। ਜੰਮ ਲੱਗਦੀ ਹੈ ਇਹਨੂੰ। ਲੱਗ ਰਿਹਾ ਨਾ। ਤੇ ਜਿਹੜੀ ਆਪਾਂ ਜਾਮਣਾ ਖਾਂਦੇ ਆ ਉਹ ਪਾਕਿਸਤਾਨ ਇਹ ਦੇ ਤਾਂ ਪਾਕਿਸਤਾਨ ਤੋਂ ਜਾਂਦੇ ਆ, ਆਪਣੇ ਨੂੰ ਤਾਂ ਹੈ ਹੀ ਨਹੀਂ। ਪਰ ਉਹ ਸਾਡੇ ਫੇਰ ਨਹੀਂ ਲੱਗ ਕੇ ਅਸੀਂ ਪੱਕੇ ਚਲੇ ਗਏ ਸੀ ਵਾਪਸ ਬੇਟਾ ਉੱਥੇ ਨਾ, ਪਰ ਨਹੀਂ ਸੀ ਠੀਕ ਰਹੀ ਜਾ ਕੇ। ਪਤਾ ਜਦੋਂ ਮੇਰੇ ਕੋਲ ਚੀਜ਼ ਆਉਂਦੇ ਆ ਨਾ, ਉਹਨਾਂ ਦੀ ਪ੍ਰਾਇੋਰਟੀ ਇਹ ਹੁੰਦੀ ਕਿ ਇਦਾਂ ਦੀ ਖਾਣ ਕਰੀਏ ਨਹੀਂ ਹੈ ਹੀ ਹੈ ਬੇਟਾ, ਕਿਉਂਕਿ ਅਸੀਂ ਤਾਂ ਮਿਸ ਕਰਦੇ ਹਾਂ ਚੀਜ਼ਾਂ। ਤੇ ਮੇਰੇ ਪਿੰਡ ਵਾਲੇ ਮੇਰੇ ਰਿਸ਼ਤੇਦਾਰ ਮੇਰੇ ਨਾਲ ਗੁੱਸੇ ਹੁੰਦੇ ਕਿ ਤੈਨੂੰ ਅਕਲ ਸੈਂਸ ਨਹੀਂ ਹੱਥ ਕਿਤੇ ਬਣਾ ਦੇਣਾ ਬਿਠਾ ਦੇਣਾ। ਉਹਨਾਂ ਟੁੱਟੀਆਂ ਮੰਦੀਆਂ ਮੈਂ ਕਹਿੰਦਾ ਯਾਰ ਉਹ ਆਪ ਖੁਦ ਕਹਿੰਦੇ ਨੇ ਵੀ ਸਾਨੂੰ ਐਸੀ ਜਗ੍ਹਾ ਤੇ ਲੈ ਕੇ ਚੱਲ। ਨਹੀਂ ਤੁਸੀਂ ਉਹਨੂੰ ਕਹਿਣਾ ਸੀਗਾ ਵੀ ਹੋਟਲਾਂ 'ਚ ਕਿੱਦਾਂ ਦੇ ਸਾਰੇ ਰਹਿੰਦੇ ਆ। ਅੱਛਾ, ਉਹ ਨਾ ਕਈ ਬੰਦਿਆਂ ਨੂੰ ਇਹ ਨੇ, ਸਾਡੇ ਜਿਹੜੇ ਇੱਧਰ ਦੇ ਪਾਕਿਸਤਾਨ ਦੇ ਬੰਦੇ ਨੇ, ਉਹਨਾਂ ਨੂੰ ਇਹ ਵੇ ਕਿ ਇਹਨਾਂ ਨੂੰ ਡੀਐਚਏ ਬਹਾਓ, ਇਹਨਾਂ ਨੂੰ ਵੋਟਰਾਂ ਬਹਾਓ, ਇਹਨਾਂ ਨੂੰ ਮਾਲ ਬਹਾਓ, ਜਿਹੜੀਆਂ ਡਿਵੈਲਪ ਪਾਕਿਸਤਾਨ ਜਿਹੜਾ ਡਿਵੈਲਪ ਹੈ ਉਹ ਬਹਾਓ। ਉਹ ਪਾਕਿਸਤਾਨ ਤੋਂ ਕਿਤੇ ਡਿਵੈਲਪ ਬਾਕੀ ਕੰਟਰੀ ਨੇ, ਇਹ ਸੋਹਣਾ ਮੁਲਕ। ਇਹ ਚੀਜ਼ਾਂ ਸਾਡੇ ਸਾਰੇ ਬਚਪਨ ਦੀਆਂ ਨੇ, ਅਸੀਂ ਇਹ ਮਿਸ ਕਰ ਰਹੇ ਹਾਂ। ਇਹ ਹੈ ਨਹੀਂ ਬਾਹਰ ਕਿਤੇ ਵੀ ਨਹੀਂ ਹਲੇ ਮਾਲ ਤੁਹਾਨੂੰ ਦੁਨੀਆ ਦੇ ਆਲੇ ਲੱਭ ਜਾਏਗਾ, ਮਾਲ ਤੇ ਮਾਲਾਂ ਵਰਗੇ ਹੁੰਦੇ। ਤੇ ਫਾਰਮ ਹੈਗੇ ਆ ਪਰ ਉਹਨਾਂ ਕੋ ਨਾ ਤਾਂ ਦਰਖਤ ਆ, ਕੰਟਰੀ ਠੰਡਾ ਹੈ, ਜਿਵੇਂ ਠੰਡੀ ਲੋਕ ਸਭ ਕੁਝ ਬਿਲਫੀਲ ਹੋ ਜਾਂਦਾ। ਇਸ ਕਰਕੇ ਇਹ ਚੀਜ਼ਾਂ ਹੈ ਨਹੀਂ, ਉਹਨਾਂ ਕੋ ਬਾਹਰ ਇਦਾਂ ਬਹਿ ਨਹੀਂ ਸਕਦੇ। ਇਹ ਦਰਖਤ ਹੋਣ ਜਾਂ ਗ੍ਰੀਨਰੀ ਉਹ ਅਲੱਗ ਗੱਲ ਹੈ। ਜਿਹੜੀ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆ ਤੁਹਾਨੂੰ ਨਹੀਂ ਆਉਣੀ ਉੱਥੇ। ਤੁਸੀਂ ਹੁਣ ਇੱਥੇ ਘੱਟਾ ਡਾਓ, ਉਹਨਾਂ ਦੀ ਖੁਸ਼ਬੂ ਬੜੀ ਪਿਆਰੀ ਹੁੰਦੀ ਹੈ। ਮਿੱਟੀ ਤੇ ਖਿੱਚ ਕੇ ਇਹਦੇ ਤੇ ਪਾਣੀ ਛਿੜਕੋ, ਉਹਦੀ ਖੁਸ਼ਬੂ ਬੜੀ ਸੋਹਣੀ ਆਉਂਦੀ ਹੈ। ਖੁਸ਼ਬੂ ਉਹਨੂੰ ਆਉ ਜਿਹੜਾ ਮਿੱਟੀ ਨਾਲ ਜੁੜਿਆ ਉਹਨੂੰ ਖੁਸ਼ਬੂ ਆਉ। ਤੁਸੀਂ ਇਧਰ ਪਾਣੀ ਛਿੱਟੋ, ਵੇਖੋ ਕਿੰਨੀ ਇਹ ਜਦੋਂ ਹੱਲ ਚੱਲਦੀ ਏ ਤੁਹਾਡੇ ਖੇਤ ਤੇ, ਤੁਸੀਂ ਉੱਥੇ ਹੋਵੋ ਤੇ ਉਹ ਜਦੋਂ ਪੱਟਦਾ ਆਪਣਾ ਹੱਲਾ ਤੇ ਉਦੋਂ ਕਿਹੜੀ ਸਮੈਲ ਆਉਂਦੀ? ਕੁਝ ਖਾ ਮੈਂ ਨਾ ਨਹੀਂ ਬਾਬਾ ਜੀ ਵਾਰੀ ਲੈ ਕੇ ਗਈ ਪੰਜਾਬ, ਉਦੋਂ ਸੀ 7-8 ਸਾਲ ਖਾਓਗੇ ਕਾਰੀ ਪਾ ਕੇ ਬੱਕਰੀਆਂ ਦੇਖੀਆਂ ਤੇ ਪਹਿਲੀ ਵਾਰੀ ਦਰਖਤ ਦੇਖੇ ਤੇ ਉਹ ਉਹਨਾਂ ਨਾਲ ਹੀ ਖੇਡੀ ਜਾਵੇ। ਮੈਂ ਕਿਹਾ ਜੱਸੀ ਆ ਜਾਓ ਬੇਟੇ ਰੋਟੀ ਖਾ ਲਓ। ਕਹਿੰਦੀ ਨਹੀਂ ਮੇਰੀਆਂ ਬੱਕਰੀਆਂ ਹਜੇ ਗਰੋਸਰੀ ਕਰਦੀਆਂ ਨੇ। ਅੱਛਾ ਗਰੋਸਰੀ ਕਰ ਰਹੀ ਲੈ ਕੇ ਦਰਖਤਾਂ ਤੇ ਉਹਨੂੰ ਖੇਡੇ, ਉਹਨੂੰ ਬੜਾ ਚੰਗਾ ਲੱਗੇ ਵੀ ਬੱਕਰੀਆਂ ਖਾ ਰਹੀਆਂ ਤੋੜ ਤੋੜ ਕੇ। ਉਹ ਨਾ ਪਿੱਛੇ ਜੇ ਬੱਚੇ ਆਏ ਸਾਡੇ ਕੋਲ ਕੈਨੇਡਾ ਤੋਂ ਹੀ, ਪਤਾ ਨਹੀਂ ਕਿਹੜਾ, ਉਹ ਬਾਹਰ ਗਲੀਆਂ ਦੇ ਕੁੱਤਿਆਂ ਨੂੰ ਹੱਥ ਲਾਣ ਤੇ ਬੱਕਰੀਆਂ ਆਈਆਂ ਤੇ ਉਹਨਾਂ ਤੋਂ ਡਰ ਹੋਇਆ। ਸਾਡੀ ਵੀ ਬੇਟੀ ਗਈ ਨਾ, ਮੇਰੀ ਵੱਡੀ ਬੇਟੀ 1.5 ਸਾਲ ਦੀ ਸੀਗੀ ਤੇ ਸੁਆ ਪਰੌਂਠੇ ਬਣ ਰਹੇ ਆ। ਉਹ ਨਾ ਪਰੌਂਠੇ ਲੈ ਕੇ ਪਲੇਟ 'ਚ ਲੈ ਕੇ, ਸਾਡੇ ਅਸੀਂ ਫਾਰਮ 'ਚ ਹੀ ਰਹਿੰਦੇ ਸੀ, ਇੱਦਾਂ ਘਰ ਸੀਗਾ ਤੇ ਉਹ ਜਿਹੜੇ ਡੌਗੀ ਤੁਰੇ ਫਿਰਦੇ ਆਪਣੇ ਘਰ ਦੇ ਹੁੰਦੇ ਆ, ਪਰੌਂਠੇ ਲੈ ਕੇ ਜਾਵੇ ਉਹਨਾਂ ਨੂੰ ਖਿਲਾ ਕੇ ਖਿਲਾਈ ਜਾਵੇ। ਅਸੀਂ ਕਿ ਇਹ ਕਿਹਨੂੰ ਦੇ ਕੇ ਆ ਰਹੀ ਹੈ? ਨਿੱਕੀ ਜਿਹੀ ਸੀ 1.5 ਸਾਲ ਦੀ, ਉਹਨੂੰ ਵੀ ਇੰਨਾ ਸੀ ਖਾ ਰਹੇ ਦੇਖ ਦੇਖ ਹੱਸੇ ਹਨਾ। ਤੁਹਾਨੂੰ ਚੇਤਾ? ਤੇ ਸਾਰੇ ਕਹਿਣਗੇ ਪਰੌਂਠੇ ਨਹੀਂ ਆ ਰਹੇ, ਅਸੀਂ ਕਿ ਜੋਤੀ ਲੈ ਕੇ ਜਾ ਰਹੀ ਆ ਤੇ ਉਹ ਜੋਤੀ ਉਹਨਾਂ ਨੂੰ ਖਵਾਈ ਜਾਂਦੀ ਜਾ ਕੇ। ਪੰਜਾਬ ਨਾਲ ਜਿਹੜਾ ਜੀ ਪੰਜਾਬ ਪੂਰੇ ਨੇ ਐਵੇਂ ਨਹੀਂ ਉਹਨੂੰ ਸੋਨੇ ਦੀ ਚਿੜੀ ਕਿਹਾ। ਉਹਦਾ ਬਹੁਤ ਦਿਮਾਗ, ਸਾਡੇ ਤੋਂ 200 ਸਾਲ ਲੱਗੇ ਹੋਏ ਨੇ। ਬਿਲਕੁਲ ਉਹਨੇ ਪੂਰੀ ਦੁਨੀਆ ਦੀ ਘੁੰਮਤ ਕੀਤੀ, ਉਹਨੇ ਕਿਸੇ ਨੂੰ ਸੋਨੇ ਦੀ ਚਿੜੀ ਨਹੀਂ ਕਿਹਾ। ਉਹਨੂੰ ਇਹਦੀ ਕਦਰ ਪਤਾ ਸੀ, ਉਹਨੇ ਕਿਹਾ। ਪਰ ਤੁਸੀਂ ਦੇਖੋ ਜਿਹੜਾ ਵੀ ਜਾਬਰ ਆਇਆ, ਜੋ ਲੁੱਟ ਖਸੁੱਟ ਹੋਈ ਆ ਪੰਜਾਬ ਤੋਂ ਸ਼ੁਰੂ ਕੀਤੀ, ਪੰਜਾਬ ਨੂੰ ਲੁੱਟਿਆ ਰੱਜ ਕੇ। ਸੋਨੇ ਦੀ ਚਿੜੀਆ ਵੇਖੋ ਹੁਣ, ਇਹ ਤਾਂ ਪਿੱਛੇ ਇਹਦੀ ਪੱਕ ਨਾ ਕਿ ਹੀਰਾ ਸੀ ਨਾ ਜਿਹੜਾ ਕੋਹਿਨੂਰ, ਉਹ ਲੈ ਗਏ। ਉਹ ਹੁਣ ਦੁਨੀਆ ਤੇ ਦੁਬਾਰਾ ਨਹੀਂ ਆਏਗਾ, ਜਾਂ ਹੋਰ ਅੱਛੀ ਚੀਜ਼ ਹੋ ਸਕਦੀ ਹੈ। ਇਹ ਸੋਨੇ ਦੀ ਚਿੜੀਆ ਕੀ ਇੱਥੇ ਅੱਜ ਫਸਲ ਵੱਢੋਗੇ, ਨਵਾਂ ਬੀਜ ਛੁੱਟੋਗੇ ਨੇ, ਮਤਲਬ ਇਹਨੂੰ ਨਹੀਂ ਤੁਸੀਂ ਲੁੱਟ ਸਕਦੇ, ਆ ਜ਼ਮੀਨ ਨੂੰ ਨਹੀਂ ਲੁੱਟ ਸਕਦੇ। ਡੇਵਰੈਸਟ ਲਾਈਨ ਹੈ ਨਾ ਆਪਣੀ ਅਫਗਾਨਿਸਤਾਨ ਵਾਲੀ, ਪਿਸ਼ਾਵਰ ਤੋਂ ਪਰੇ, ਉਹ ਖੁੱਲੀ ਆ, ਉਹ ਬਾਰਡਰ ਖੁੱਲਿਆ। ਅਫਗਾਨੀ ਇੱਧਰ ਆਉਂਦੇ ਨੇ, ਇੱਧਰਲੇ ਪਿਸ਼ਾਵਰ ਵਾਲੇ ਪਸ਼ਤੂਨ ਉੱਧਰ ਜਾਂਦੇ ਨੇ, ਕੋਈ ਉਹਨਾਂ ਨੂੰ ਮਤਲਬ ਹੁਣ ਉੱਥੇ ਵਾੜ ਲੱਗਦੀ ਪਈ ਹੈ। ਥੋੜੇ ਟਾਈਮ ਤੋਂ ਸ਼ੁਰੂ ਕੀਤੀ ਉਹਨਾਂ ਨੇ ਤੇ ਉਹਨਾਂ ਦੇ ਤਾਲਬਾਨਾਂ ਦੀ ਘੁੰਮ ਪਈ। ਮੈਂ ਤੇ ਗੱਲ ਕਰਦਾ ਸਾਂ ਕਿ ਉਹ ਉੱਥੇ ਹੁਣ ਵਾੜ ਲੱਗ ਰਹੀ ਹੈ 17 ਸਾਲਾਂ ਬਾਅਦ। ਸਾਡੇ ਵਸਣ ਤੋਂ ਪਹਿਲਾਂ ਸਾਡੀ ਵਾੜ ਲਾਤੀ ਇਹਨਾਂ ਨੇ। ਤੇ ਅਸੀਂ ਬਾਰਡਰ ਤੇ ਖਲੋਤੇ ਸੀ ਆਪਣਾ ਗੰਗਾ ਨਗਰ। ਮੈਂ ਤੋਂ ਇੰਨਾ ਹੀ ਪਿਛਲੇ ਬਲੌਗ ਦੀ ਸੀ ਜਿਵੇਂ ਝੋਨਾ ਸਾਹਮਣੇ, ਇੱਥੇ ਉਹ ਏਰੀਆ ਦੌਲਤਪੁਰ ਪਿੰਡ ਦਾ, ਇੱਧਰ ਅਸੀਂ ਡੰਗੋਰੀਆਂ 'ਚ ਖੜੇ ਆ, ਸਿਰਫ ਆ ਬੱਟ ਦਾ ਖੜਦਾ। ਦੂਜੇ ਪਾਸੇ ਗੰਗਾ ਨਗਰ। ਉੱਥੇ ਜਾ ਕੇ ਨਾ ਮੈਂ ਵੇਖਿਆ ਕਿ ਪੱਖੂ ਉੱਡਿਆ ਪਰੋਂ, ਪੂਰਾ ਆ ਕੇ ਬਹਿ ਗਿਆ। 15 ਮਿੰਟ ਬੈਠਾ ਰਿਹਾ, ਫਿਰ ਉੱਡਿਆ ਪਰਾਂ। ਵੀ ਮਨ ਨੂੰ ਇੰਨੀ ਖਿੱਚ ਪਈ ਵੀ ਯਾਰ ਇਹਨਾਂ ਵਾਸਤੇ ਬਾਰਡਰ ਨਹੀਂ ਆ, ਸਾਡੇ ਲਈ ਬਾਰਡਰ। ਦੇਖੋ ਪਹਿਲਾਂ ਇਹ ਸੋਚ ਬੰਦੇ ਦੀ ਵੀ ਇਨਸਾਨ ਨੂੰ ਧਰਤੀ ਤੇ ਰੱਬ ਦਾ ਨਾਇਬ ਬਣਾ ਕੇ ਰੱਬ ਕਹਿੰਦਾ ਮੈਂ ਭੇਜਿਆ ਵੀ ਮੇਰਾ ਤੂੰ ਨਾਇਬ ਆ। ਮੇਰੇ ਸਾਰੀ ਮਖਲੂਕਾਂ ਜਿੰਨੀਆਂ ਵੀ ਚਰਿੰਦ ਪਰਿੰਦ ਜੀਵ ਜੰਤੂ ਪੈਦਾ ਕੀਤੇ ਆ, ਸਾਰਿਆਂ ਤੋਂ ਰੁਤਬਾ ਵੱਡਾ ਤੇਰਾ ਇਨਸਾਨ ਦਾ।
ਲੇਕਿਨ ਇਨਸਾਨ ਨੇ ਇਨਸਾਨ ਵਾਸਤੇ ਰਹਿਣਾ ਔਖਾ ਕਰਤਾ ਧਰਤੀ। ਦੇਖੋ ਜੇ ਤਕਸੀਮ ਦੀ ਗੱਲ ਕਰੀਏ ਤੇ ਤਕਸੀਮ ਵੇਲੋ 1901 ਤੋਂ ਹੋਣ ਲੱਗੀ। ਪਹਿਲੀ ਵਾਰੀ ਆਪਾਂ ਨੂੰ ਲੱਗਦਾ 47 ਚ ਪੰਜਾਬ ਵੰਡਿਆ ਗਿਆ ਸੀ। ਨਹੀਂ ਆਓ 1901 ਚ ਪੰਜਾਬ ਨਾਰਥ ਫਰੰਟੀਅਰ ਏਰੀਆ ਕੱਢਿਆ ਸੀ ਵਿੱਚੋਂ ਕੱਢਿਆ ਗੋਰੇ ਨੇ। ਜਾਂ ਫਿਰ ਉਸ ਤੋਂ ਬਾਅਦ 47 ਦੀ ਵੰਡ, ਫਿਰ ਉਸ ਤੋਂ ਬਾਅਦ ਹਰਿਆਣਾ ਹਿਮਾਚਲ, ਔਰ ਨੈਕਸਟ ਜਿਹੜਾ ਸਾਡੇ ਇਸ ਪੰਜਾਬ ਦੇ ਵਿੱਚ 3 ਟੋਟਿਆਂ ਦੀ ਗੱਲ ਕੀਤੀ ਜਾ ਰਹੀ ਹੈ। ਜਾਂ ਉਹੀ ਸਾਡੇ ਵਾਲਾ ਕੰਮ ਆ ਸੇਮ ਸ਼ੁਰੂ ਹੋ ਲੇਕਿਨ ਗਿਆ। ਇੱਕ ਚੀਜ਼ ਹੈ ਇਕੱਠ ਦੀ, ਸਾਡੇ ਕੋਲ ਬਹੁਤ ਵੱਡੀ ਮਿਸਾਲ ਹੈ ਪੰਜਾਬ ਯੂਨੀਅਨਿਸਟ ਪਾਰਟੀ। ਸਰ ਸਿਕੰਦਰ ਯਾਦਵ, ਸਰ ਛੋਟੂ ਰਾਮ, ਇਹਨਾਂ ਨੇ ਬਣਾਈ ਅਸੀਂ ਸੀ। ਬਣਾਈ ਸੀ। ਦੇਖੋ ਉਹ ਪਾਰਟੀ ਭਾਵੇਂ ਹਾਰ ਵੀ ਗਈ ਸੀ 45 ਦੇ ਇਲੈਕਸ਼ਨ ਦੇ ਵਿੱਚ। ਜਿਹੜੀ ਸੁੰਦਰ ਸਿੰਘ ਮਜੀਠੀਆ ਦੀ ਪਾਰਟੀ ਸੀ, ਸ਼ਾਇਦ ਦਾ ਕੀ ਨਾਮ ਸੀ, ਸਿੱਖ ਨੈਸ਼ਨਲ ਪਾਰਟੀ, ਉਹਨਾਂ ਆਪਣੀਆਂ ਸੀਟਾਂ ਦੇ ਕੇ ਉਹਨਾਂ ਨੂੰ ਇਸ ਵਾਰ ਖਿਜਰੀ ਆਟਵਾਣੇ ਨੂੰ ਵਜ਼ੀਰ-ਏ-ਆਲਾ ਪੰਜਾਬ ਬਣਾਤਾ ਸੀ। ਦੇਖੋ ਨਾ, ਉਹਨਾਂ ਦੇ ਹਿੰਦੂ ਸਿੱਖ ਮੁਸਲਮ ਸਾਰੇ ਸੀ। ਜਦੋਂ ਹਕੂਮਤ ਬਣਦੀ ਸੀ ਮਿਨਿਸਟਰੀਆਂ ਵੰਡੀਆਂ ਜਾਂਦੀਆਂ ਸੀ। ਅਗਰ ਅਸੀਂ ਉਸੇ ਸੋਚ ਨੂੰ ਹੁਣ ਵੀ ਲੈ ਕੇ ਚੱਲੀਏ ਨਾ ਤੇ ਸਾਡਾ ਆ ਜਿਹੜਾ ਰਹੇ ਆ ਲੋਕ ਵਾਪਸ ਆ ਰਹੇ ਆ, ਇਹ 'ਚ ਕੋਈ ਸ਼ੱਕ ਨਹੀਂ ਆ। ਕਿਉਂਕਿ ਇਹ ਚੀਜ਼ ਦੇਖੋ ਜਿਹਦੀ ਕੋਈ ਸਟੇਟ ਪਾਵਰ ਹੈ ਨਾ, ਜੋ ਮਰਜ਼ੀ ਤੁਹਾਨੂੰ ਫੀਡ ਕਰ। ਕੋਈ 5 ਸਾਲ ਦਾ ਬੱਚਾ ਜਦੋਂ ਸਕੂਲ ਜਾਣਾ ਸ਼ੁਰੂ ਕਰਨਾ, ਉਹਨੂੰ ਸਟੇਟ ਨੇ ਜੋ ਸਿਖਾ ਦੇਣਾ, ਜਦੋਂ 18-20 ਸਾਲ ਦਾ ਹੋਇਆ ਉਹਦੀ ਉਹ ਸੋਚ ਜਿਹੜੀ ਆ ਉਹ ਡਿਵੈਲਪ। ਉਹ ਹੁਣ ਸਾਡੇ ਨਾਲ ਵੀ ਇਹ ਕੁਛ ਹੋਇਆ। ਜਿਹੜੀ ਤੀਜੀ ਚੌਥੀ ਜਨਰੇਸ਼ਨ ਜਾਂਦੀ ਸੀ, ਜਿਹੜੇ ਸਾਡੇ ਲੋਕ ਵੀ ਕਈ ਪੰਜਾਬੀ ਨੂੰ ਨਹੀਂ ਪਸੰਦ ਕਰਦੇ, ਰਾਈਟ। ਉਹਦਾ ਰੀਜ਼ਨ ਇਹ ਆ ਕਿਉਂਕਿ ਉਹਨਾਂ ਦੀ ਐਜੂਕੇਸ਼ਨ ਸਿਸਟਮ ਦੇ ਵਿੱਚ ਉਹਨਾਂ ਬ੍ਰੇਨ ਵਾਸ਼ ਹੋ ਗਿਆ। ਜੇ ਤੁਹਾਨੂੰ ਕੁਝ ਘੱਟ ਤੋਂ ਕੁਝ ਸਿੱਖਿਆ ਮਿਲ ਜਾਂਦੀ ਆ, ਆਪਾਂ ਕਈ ਵਾਰ ਉਹਨਾਂ ਨੂੰ ਸੁਣਾਉਣਾ ਹੋਣਾ। ਮੇਰੀ ਸਿਸਟਰ ਇਹ ਗੱਲ ਹੈਗੀ ਆ, ਕੋਈ ਮੇਰਾ ਖਿਆਲ ਹੈ 67 ਸਕੂਲ ਪੜ੍ਹਦੀ ਸੀ ਤਾਂ ਨਵਾਂ ਸਾਲ ਮਨਾਉਣ ਲੱਗੇ ਤਾਂ ਗਾਂਧੀ ਦਾ ਕੈਲੰਡਰ ਛਪਾਇਆ ਮੈਂ, ਤੇ ਉਹ ਸਾਡੇ ਉਹ ਘਰੇ ਲੈ ਆਏ, ਹੁਣ ਸਕੂਲਾਂ ਨੇ ਫ੍ਰੀ ਦਿੱਤੇ। ਤੇ ਉਹ ਬਜ਼ੁਰਗ ਮੇਰਾ ਆਇਆ ਤਾਂ ਕਹਿੰਦੀ ਕਿ ਉਹ ਕਹਿੰਦਾ ਇਹ ਕਾਹਤੇ ਘਰੋਂ ਲਿਆ ਕੇ ਘਰ ਕਿਉਂ ਸਾਡੇ ਘਰ ਕਿਉਂ ਲੈ ਕੇ ਆਈ? ਹੁਣ ਨਿਆਣਿਆਂ ਨੂੰ ਕੀ ਪਤਾ। ਉਹ ਕਹਿੰਦੀ ਵੀ ਉਹਦਾ ਵੰਡਿਆ ਸਾਰਿਆਂ ਨੂੰ ਵੀ ਅਸੀਂ ਜਾਣਗੇ ਸਾਨੂੰ ਆਜ਼ਾਦੀ ਦਵਾਈ। ਤੁਸੀਂ ਯਕੀਨ ਕਰਿਓ ਉਹ ਤੋਂ ਲੈ ਕੇ ਬਜ਼ੁਰਗ ਕਹਿੰਦਾ ਸਿੱਖਣਾ ਨਹੀਂ ਹੈ। ਸਾਡੇ ਘਰ ਮੇਨ ਜਿੱਥੇ ਬੜੀ ਦਾ ਸੀ ਪੁੱਠਾ ਟੰਗਿਆ ਰਿਹਾ, ਗਲ ਕੇ ਗਿਆ। ਉਹਦੇ ਪਾਕਿਸਤਾਨ ਤੋਂ ਸਭ ਤੋਂ ਰਿਚ ਸਟੇਟ ਕਿਹੜੀ ਹੈ? ਪੰਜਾਬ। ਸਭ ਤੋਂ ਵੱਡਾ ਸੂਬਾ, ਸਭ ਔਰ ਤੋਂ ਜ਼ਿਆਦਾ ਮੈਜੋਰਟੀ ਵੀ ਪਾਪੂਲੇਸ਼ਨ, ਪੰਜਾਬੀ ਆ। ਜਿੰਨੇ ਪੰਜਾਬ ਨੂੰ ਵਿਨ ਕਰਨਾ ਉਹਨੇ ਸੈਂਟਰ ਹਾਂ, ਆਪਣੀ ਬੋਲੀ ਸੀ। ਔਰ ਪੰਜਾਬੀ ਹੁਣ ਪੰਜਾਬੀ ਨਹੀਂ ਬੋਲਣ ਦਿੰਦੇ। ਹਾਂ, ਪੰਜਾਬੀ ਨਹੀਂ ਬੋਲਣ। ਪਤਾ ਨਹੀਂ ਹਰ ਤੁਹਾਡੇ ਜਿੱਦਾਂ ਨਾ ਬਲੌਗ ਦੇ ਵਿੱਚ ਇੱਕ ਸੁਨੇਹਾ ਹੁੰਦਾ ਹੈ, ਵੰਗਾਰ ਹੁੰਦੀ ਹੈ ਪੰਜਾਬੀਆਂ ਲਈ ਵੀ ਜਾਗੋ ਉੱਠੋ ਤੁਸੀਂ, ਤੇ ਬਹੁਤ ਚੰਗਾ ਲੱਗਦਾ ਹੁੰਦਾ ਵੀ ਦੇਖੋ ਕਿੰਨੇ ਕੁ ਜਾਗਦੇ ਆ। ਹੁਣ ਤਕਰੀਬਨ ਹੁਣ ਨਾ ਥੋੜੀ ਜੀ ਜਾਗ ਲੱਗੀ ਹੈ। ਹੁਣ ਲੋਕ ਨਾ ਦੇਖਿਆ ਨਾ ਮੁੰਡੇ ਨਾ ਪਹਿਲਾਂ ਵਿਰੋਧ ਬੜਾ ਹੁੰਦਾ ਸੀ। ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਨਾ, ਉਹ ਸਾਡੇ ਲੋਕਾਂ ਦਾ ਕਨਸੈਪਟ ਇੱਥੇ ਇਹ ਆ ਕਿ ਜਿਹੜੀ ਪੰਜਾਬੀ ਭਾਸ਼ਾ ਨਾ ਇਹ ਸਿੱਖਾਂ ਦੀ ਬੋਲੀ ਹੈ, ਵੀ ਸਾਡਾ ਲੱਗਾ ਤੇ ਗਾ ਦੇਣਾ ਕੋਈ ਨਹੀਂ, ਸਾਡੀ ਉਰਦੂ ਆ। ਤੇ ਫਿਰ 176 ਸਾਲ ਤੋਂ ਗੋਰੇ ਦੇ ਦੌਰ ਤੋਂ ਤੇ ਹੁਣ 77 ਸਾਲ ਹੋ ਗਏ, 177 ਸਾਲ ਬਹੁਤ ਅੱਛਾ, 5 ਵੀਡੀਓ ਲੰਘ ਗਈਆਂ। ਇੰਨਾ ਜ਼ਿਆਦਾ ਉਹ ਦਿਮਾਗਾਂ ਦੇ ਵਿੱਚ ਫਸਿਆ ਹੋਇਆ ਨਾ ਗੰਦ, ਉਹ ਕੱਢਣ ਲਈ 5-6 ਸਾਲ ਦਾ ਅਰਸਾ ਬਹੁਤ ਥੋੜਾ ਸਮਾਂ ਇਹ ਕੰਮ ਇਹਦੇ ਤੇ ਕੰਮ ਹੁੰਦਾ ਰਹਿਣਾ ਚਾਹੀਦਾ ਟਾਈਮ ਦੇ ਨਾਲ ਨਾਲ। ਔਰ ਮੈਂ ਤੇ ਕਹਿੰਦੀ ਨਹੀਂ ਵਿਕਾਸ ਵੀ ਹਰ ਇੱਕ ਪੰਜਾਬੀ ਬੀਇੰਗ ਪੰਜਾਬੀ ਹਰ ਬੰਦੇ ਦਾ ਫਰਜ਼ ਹੈ ਨਾ ਵੀ ਹਾਂ ਮਲਾਵੇ ਪੈਰ ਚੱਕੇ, ਜਿੰਨਾ ਵੀ ਕਰ ਸਕਦਾ ਕਰੇ। ਉਹ ਹੁਣ ਤੁਸੀਂ ਉਹ ਕਸ਼ਤੀਨ ਸਾਹਿਬ ਦੀ ਉਹ ਬੋਂਗੀਆਂ ਮਾਰਦਾ ਰਿਹਾ ਉਸ ਦਿਨ ਨੂੰ ਸੁਣੀਏ? ਹਾਂ ਬਈ ਬੰਗਾਲੀ ਨੂੰ ਮਿਲਣਾ ਚਾਹੁੰਦਾ ਹੈ, ਪਸ਼ਤੂਨ ਨੂੰ ਮਿਲਣਾ ਚਾਹੁੰਦਾ, ਤੇ ਪੰਜਾਬੀ ਨੂੰ ਕਿਉਂ ਨਹੀਂ ਮਿਲ ਸਕਦਾ? ਤੇ ਜੇ ਮਿਲਦੇ ਨੇ ਤੇ ਇਸ ਗੱਲ ਦੀ ਤਕਲੀਫ ਕੀ ਹੈ? ਦੇ ਵਿੱਚ ਵੰਡ ਹੋਈ ਹੈ, ਉਹ ਤੇ ਬਾਅਦ ਜਦੋਂ ਸਿੱਖਾਂ ਨੂੰ ਲੱਗਾ ਵੀ ਸਾਨੂੰ ਨਹੀਂ ਦੇਣਾ ਕੁਝ, ਸਿੱਧੀ ਜੀ ਗੱਲ ਤਾਂ ਪੰਜਾਬੀ ਸੂਬੇ ਦੀ ਗੱਲ ਹੋਈ। ਉਹ ਵੀ ਲੰਗੜਾ ਦਿੱਤਾ, ਲੰਗੜਾ ਜਾਂ ਪੰਜਾਬੀ ਸੂਬੇ ਦੀ ਗੱਲ ਹੋਈ ਸੀ ਕਿ ਇਹਨਾਂ ਦੀ ਪਹਿਲਾਂ ਸਕੀਮ ਸੀ ਕਿ ਜਿਹੜੀ ਪੰਜਾਬੀ ਦਾ ਡਾਇਲੈਕਟ ਆ ਨਾ ਇਹਨੂੰ ਡਿਫਰੈਂਟ ਤੌਰ ਤੇ ਡਿਫਰੈਂਟ ਤਰੀਕੇ ਨਾਲ ਬਣਨਾ, ਵੱਖਰੇ ਪੰਜਾਬ ਤੋੜ ਕੇ ਸੂਬੇ ਵੱਖਰੇ ਕਰ ਦਿੱਤੇ। ਜਦੋਂ ਹੋਈ ਸੀ 9 ਸਾਲ ਦੇ ਮੁੰਡੇ ਨੇ ਜਦੋਂ ਮੂਵਮੈਂਟ ਚੱਲੀ ਆ, ਸਿਰਫ ਇਹੀ ਕਹਿ ਪੰਜਾਬੀ ਸੂਬਾ ਜ਼ਿੰਦਾਬਾਦ, ਕੋਈ ਗੋਲੀ ਮਾਰ 5000 ਬੰਦਿਆਂ ਦੇ ਵਿੱਚ ਗੋਲੀ ਮਾਰ ਕੇ ਕੋਈ ਕਰਨਾ ਕਿਉਂ ਜੇ ਵੀ ਬੇਟਾ ਇਸ ਭੈਣ ਦੀ ਵੀ ਬਹੁਤ ਦੇਣਾ ਹੈ ਗੁਰਮੁਖੀ ਸਿਖਾਉਣ ਦੇ ਵਿੱਚ। ਚੱਲਦੇ ਰਹੇ
ਤੁਹਾਡੇ ਵਰਗੀ ਤੇ ਜਿਹਨੂੰ ਕਹਿੰਦੇ ਸ਼ਖਸੀਅਤ ਬਹੁਤ ਘੱਟ ਪੈਦਾ ਹੁੰਦੀ ਹੈ ਪਰ ਅਸੀਂ ਕੋਸ਼ਿਸ਼ ਕਰਦੇ ਮੈਂ ਵੀ ਕੈਨੇਡਾ ਚ 12 ਸਾਲ ਤੱਕ ਮੈਂ ਪੰਜਾਬੀ ਸਕੂਲ ਚ ਪ੍ਰਿੰਸੀਪਲ ਰਹੀ ਤੇ ਪੰਜਾਬੀ ਬੱਚਿਆਂ ਦੀ ਕੋਸ਼ਿਸ਼ ਕੀਤੀ ਸਾਡਾ ਦੋਨਾਂ ਦਾ ਝੰਡਾ ਬੁਲੰਦ ਰਿਹਾ ਹਮੇਸ਼ਾ। ਇਹ ਸੀ ਕਮੇਟੀ ਚ ਮੈਂਬਰ ਫਸਟ ਲੇਡੀ ਜਿਹਨੂੰ ਕਹਿੰਦੇ ਲੇਡੀ ਕੋਈ ਮੈਂਬਰ ਨਹੀਂ ਗਈ ਪਰ ਇਹਨਾਂ ਨੇ ਇੰਨੇ ਹੌਸਲੇ ਨਾਲ ਬੁਲੰਦੀ ਨਾਲ ਜਿਹੜਾ ਸੀ ਤੇ ਸਾਡਾ ਮੇਰਾ ਸਾਥ ਦਿੱਤਾ ਸਾਡਾ ਮਿਸ਼ਨ ਇਹ ਸੀ ਕਿ ਗੁਰਮੁਖੀ ਜਿੰਨੀ ਸਿਖਾ ਸਕੇ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ, ਕੀਰਤਨ ਨਾਲ, ਗੁਰਬਾਣੀ ਨਾਲ, ਆਪਣੀ ਜਿੰਨੀਆਂ ਐਕਟੀਵਿਟੀ ਸੀ ਪੂਰੀ ਕੋਸ਼ਿਸ਼ ਕਰਕੇ ਅਸੀਂ ਦੋਨਾਂ ਨੇ ਇਹਨਾਂ ਨੇ ਕਮੇਟੀ, ਕਿਉਂਕਿ ਕਮੇਟੀ ਰੁਕਾਵਟ ਹਰ ਬੰਦੇ ਡਿਫਰੈਂਟ ਟਾਈਪ ਦੇ ਹੈ। ਜਦੋਂ ਅਸੀਂ ਕੋਈ ਸਟੈਪ ਚੁੱਕਣਾ ਹੈਗਾ ਵੀ ਬੱਚਿਆਂ ਨੂੰ ਜੋੜਨਾ ਪੰਜਾਬੀਅਤ ਨਾਲ, ਕਮੇਟੀ 'ਚ ਕਿੰਨੇ ਹੈਗੇ ਜਿਹੜੇ ਕਿ ਸਾਡੀ ਰੁਕਾਵਟ ਹੈ, ਨਹੀਂ ਜੀ ਨਹੀਂ ਉਹ ਨਹੀਂ ਮੰਨਦੇ, ਉਹ ਸਾਨੂੰ ਉੱਥੇ ਸਟਾਪ ਕਰ ਦਿੰਦੇ ਸੀ। ਪਰ ਮੈਨੂੰ ਇਹ ਸੀ ਕਿ ਹੌਸਲਾ ਕਿ ਵੀ ਹਰਮੇਲ ਮੇਰੀ ਭੈਣ ਉੱਥੇ ਕਮੇਟੀ 'ਚ ਮੈਂ ਕੋਈ ਵੀ ਸਟੈਪ ਸਕੂਲ ਦੀ ਗੁਰਮੁਖੀ ਪੰਜਾਬੀ ਸਕੂਲ ਦੇ ਉਹਨੂੰ ਅੱਗੇ ਵਧਾਉਣ ਲਈ ਜੇ ਮੈਂ ਕੋਈ ਸਟੈਪ ਚੁੱਕਣਾ ਤੇ ਮੈਨੂੰ ਕਮੇਟੀ ਮੈਂਬਰ ਦਾ ਸਾਥ ਚਾਹੀਦਾ। ਇਹਨਾਂ ਨੇ ਹਮੇਸ਼ਾ ਬੜੇ ਹੀ ਬੁਲੰਦੀ ਨਾਲ, ਹੌਸਲੇ ਨਾਲ ਮੈਨੂੰ ਸਾਥ ਦਿੱਤਾ ਤੇ ਅਸੀਂ ਸਕੂਲ ਦੀ ਹੁਣ ਵੀ ਯਾਦ ਕਰਦੇ ਆ। ਉਹ ਕਹਿੰਦੇ ਕਿ ਉਸ ਵਕਤ ਜਿਹੜਾ ਸਕੂਲ ਸੀ 400 ਬੱਚੇ ਹੋ ਗਏ ਸੀ ਸਕੂਲ ਦੇ, 400 ਬੱਚੇ ਸੀ। ਅਸੀਂ ਦੋਨੋਂ ਜਦੋਂ ਉੱਥੇ ਸੀ, ਮੈਂ ਪ੍ਰਿੰਸੀਪਲ ਸੀ, ਇੱਕ ਕਮੇਟੀ ਮੈਂਬਰ ਸੀ। ਕਰਵਾਈ ਉਸ ਵਾਹਿਗੁਰੂ ਨੇ, ਅਸੀਂ ਕੁਝ ਨਹੀਂ ਕਰਨ ਜੋਗੇ, ਪਰ ਉਹਨੇ ਹਿੰਮਤ ਦਿੱਤੀ ਹੈ ਸਾਨੂੰ ਕਿ ਵੀ ਤੁਸੀਂ ਅੱਗੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੋ, ਕੀਰਤਨ ਨਾਲ ਜੋੜੋ, ਗੁਰਬਾਣੀ ਨਾਲ ਜੋੜੋ। ਉਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਬੜੀ ਮਿਹਰ ਹੋਈ ਹੈ, ਇਸ ਸਕੂਲ ਨੇ ਬੜੀ ਤਰੱਕੀ ਕੀਤੀ ਹੋਈ ਹੈ। ਮੈਂ ਅੱਗੇ ਗੱਲ ਕਰਨਾ ਹੁੰਦਾ ਵੀ ਸਾਡੇ ਲੈਂਦੇ ਪੰਜਾਬ ਦੇ ਨਾ ਅਸੀਂ 12-14 ਕਰੋੜ ਆ, ਸਾਡੀਆਂ ਮਾਵਾਂ ਵੀ ਇੰਨੇ ਹੋ ਜਾਣ ਨਾ ਰੌਲਾ ਹੀ ਕੋਈ ਨਹੀਂ। ਇਹ ਗੱਲਾਂ ਸਮਝਣ ਲਈ ਨਾ ਬੰਦੇ ਦਾ ਸਮਝਦਾਰ ਹੋਣਾ ਵੀ ਜ਼ਰੂਰੀ ਹੈ। ਮੂਰਖ ਬੰਦੇ ਨਾਲ ਮੱਥਾ ਮਾਰੀ ਜੇ ਉਹਨਾਂ ਨੂੰ ਸਮਝ ਨਹੀਂ ਆਉਂਦੀ, ਉਹ ਹੋਰ ਚੀਜ਼ਾਂ ਨੂੰ ਫਾਲੋ ਕਰਦਾ। ਹਾਂਜੀ, ਇੱਥੋਂ ਇਹਨਾਂ ਦਾ ਪਿੰਡ ਕਿੰਨੀ ਦੂਰ ਹੈ ਭਲਾ? ਇਹ ਜਿਹੜਾ ਤੁਹਾਨੂੰ ਦੱਸਿਆ ਸੀ 236 ਕਿਲੇ ਵਾਲਾ ਨੇੜੇ ਹੀ ਆ 236 ਕਿਲੇ। ਚਲੋ ਕੱਲ ਨਨਕਾਣਾ ਸਾਹਿਬ ਤੋਂ ਨਜ਼ਦੀਕ ਹੈ। ਹਾਂ, ਨਨਕਾਣਾ ਸਾਹਿਬ ਤੋਂ ਬਚਿਆਣੇ 36 ਕਿਲੇ। ਬਸ ਠੀਕ ਹੈ, ਕੱਲ ਉਹਨਾਂ ਨਨਕਾਣਾ ਸਾਹਿਬ ਤੋਂ ਪਲਾਨ ਕਰ ਲੈਂਦੇ। ਕੱਲ ਤੁਸੀਂ ਨਨਕਾਣਾ ਸਾਹਿਬ ਆਉਣਾ? ਹਾਂਜੀ, ਕੱਲ ਮੈਂ ਜਾਣਾ ਲਾਹੌਰ। ਹਾਂ ਜੀ, ਮੈਂ ਕੱਲ ਲਾਹੌਰ ਯਾਰ ਮਿਲ ਜਾਵਾਂਗੇ। ਇਹਨਾਂ ਦਾ ਟ੍ਰਿਪ ਚੱਲ ਰਿਹਾ ਨਾ, ਚੱਲ ਰਿਹਾ। ਚਲੋ ਜੀ, ਵਧੀਆ ਮੁਲਾਕਾਤ ਹੈ। ਗੱਲ ਸੁਣੀ, ਵੀਡੀਓ ਬਣਾਣੀ ਦੁਆਵਾਂ ਨਾਲ ਹੀ ਬੰਦਾ ਵੱਧਦਾ ਹੁੰਦਾ ਹੈ। ਖਾ ਲਿਆ ਹੈਗਾ, ਐਸੇ ਕਦੇ ਨਹੀਂ ਭੁੱਲਣਾ। ਇੰਨਾ ਮਿੱਠਾ, ਇੰਨਾ ਸਵਾਦ, ਤੁਹਾਡਾ ਪਿਆਰ ਵੀ ਉਹਦੇ ਨਾਲ ਇੰਨਾ ਵਧੀਆ ਪਿਆਰ ਹੈ। ਵਾਪਸੀ ਕਿਦੋਂ ਨਾ? ਸਾਡੀ ਵਾਪਸੀ ਬੇਟਾ ਹੈਗੀ ਆ 20 ਤਰੀਕ ਦੀ। ਹਾਂਜੀ, 19 ਦੀ ਰਾਤ ਜਾਣੀ 20 ਸੁਬਹ ਦੀ ਰਾਤ। ਅਸੀਂ ਵਾਪਸ ਇੱਥੇ ਕੈਨੇਡਾ ਹੀ ਜਾਣਾ ਸੀ। ਕੱਲ ਤੁਹਾਡਾ ਨਨਕਾਣਾ ਸਾਹਿਬ ਤੇ ਪਰਸੋਂ ਇੱਥੇ ਖਲੋ ਜਾਓ, ਇੱਕ ਫੋਟੋ ਕਰਨੀ ਹੈ, ਫੜਾ ਦਿਓ ਇੱਥੇ ਮੱਝਾਂ ਦੇ ਨਾਲ ਤੇ ਬਾਕੀ ਰੀਲ ਲੈ ਲੈ। ਇੱਥੇ ਵਿਕਾਸ ਦਾ ਫੋਟੋ ਸੈਸ਼ਨ ਖਤਮ ਹੋਇਆ ਤੇ ਅਸੀਂ ਦੁਬਾਰਾ ਫਿਰ ਜਾਂਦੀ ਵਾਰੀ ਇੱਕ ਵਾਰੀ ਮਿਲਣੀ ਕਰਦੇ ਪਏ ਤੇ ਮਿਲ ਕੇ ਰੱਜਦੇ ਨਹੀਂ ਪਏ ਇੱਕ ਦੂਜੇ ਨੂੰ। ਸਾਰੀ ਗੱਲ ਆ ਯਾਰ, ਸਦੀਆਂ ਪਿੱਛੋਂ ਮਿਲਣਾ ਤੇ ਜਦ ਕੋਈ ਉਧਰੋਂ ਚੜ੍ਹਦੇ ਪਾਸੋਂ ਆਉਂਦਾ ਤੇ ਹੋਰ ਚਿੱਤ ਨੂੰ ਖੁਸ਼ੀ ਹੁੰਦੀ ਆ। ਖਾਸ ਕਰਕੇ ਸਾਡੀਆਂ ਇਹ ਮਾਵਾਂ, ਯਕੀਨ ਕਰ ਜੋ, ਜਦ ਇਹ ਕਹਿੰਦੀਆਂ ਨਾ ਕਿ ਪੁੱਤਾ ਜਿਉਂਦਾ ਰਹਿ, ਰੱਬ ਤੈਨੂੰ ਸਾਡੀ ਉਮਰ ਵੀ ਲਾਵੇ ਪੰਜਾਬ ਪੰਜਾਬੀਅਤ ਲਈ ਬੜਾ ਹੀ ਸੋਹਣਾ ਕੰਮ ਕਰਦਾ ਪਿਆ। ਤੇ ਯਕੀਨ ਕਰ ਜੋ, ਛਾਤੀ ਫੁੱਲ ਕੇ ਇੱਥੇ ਹੋ ਜਾਂਦੀ ਆ। ਤੇ ਰੱਬ ਸੋਹਣਾ ਲੰਮੀ ਉਮਰਾਂ ਦੇਵੇ ਸਾਡੀਆਂ ਇਹਨਾਂ ਮਾਵਾਂ ਨੂੰ ਵੀ ਤੇ ਪੰਜਾਬ ਨੂੰ ਵੀ, ਪੰਜਾਬੀਆਂ ਨੂੰ ਵੀ। ਜਿਉਂਦੇ ਵਸਦੇ ਰਹੋ। ਮੈਨੂੰ ਨਹੀਂ ਪਤਾ ਵਲੌਗ ਦੇ ਵਿੱਚ ਆਵਾਜ਼ ਕਿੱਦਾਂ ਦੀ ਆਈ ਆ, ਵਧੀਆ ਆਈ ਆ ਕਿ ਨਹੀਂ ਆਈ, ਲੇਕਿਨ ਸਾਡੀ ਬੈਠਕ ਜਿਹੜੀ ਹੈ ਉਹ ਤੁਸੀਂ ਇੰਜੋਏ ਜ਼ਰੂਰ ਕਰਿਆ ਜੇ। ਸਾਡਾ ਇਕੱਠ ਪੰਜਾਬੀਆਂ ਦਾ ਇਕੱਠੇ ਹੋ ਕੇ ਬਹਿਣਾ, ਸਾਡਾ ਇਹੀ ਮਕਸਦ ਹੈ, ਇਹੀ ਮਤਲਬ ਹੈ ਕਿ ਅਸੀਂ ਪੰਜਾਬੀਅਤ ਨੂੰ ਇਕੱਠੇ ਕਰੀਏ ਤੇ ਪੰਜਾਬੀ ਬੋਲੀ ਦੇ ਨਾਲ ਆਪਣੀ ਲੁਕਾਈ ਨੂੰ ਜੋੜੀਏ ਤੇ ਪੰਜਾਬੀਆਂ ਦੇ ਵਿੱਚ ਇੱਕ ਪਿਆਰ ਦਾ ਤੇ ਅਮਨ ਦਾ, ਮੁਹੱਬਤ ਦਾ ਸੁਨੇਹਾ ਦੇਈਏ ਤੇ ਸਾਡਾ ਪੰਜਾਬ ਜਿਹੜਾ ਫਿਰ ਤੋਂ ਇੱਕ ਵਾਰੀ ਇਕੱਠਾ ਹੋਵੇ ਤੇ ਰੱਬ ਸੋਹਣਾ ਇਸ ਪੰਜਾਬ ਤੇ ਆਪਣਾ ਕਰਮ ਕਰੇ, ਆਪਣੀ ਖੈਰ ਕਰੇ ਤੇ ਆਖਰੀ ਵਾਰੀ ਫਿਰ ਬਾਏ ਬਾਏ। ਅਗਲਾ ਟਾਈਮ ਇਹਨਾਂ ਨਾਲ ਬਣਦਾ ਪਿਆ ਮੇਰਾ ਇੱਥੇ ਖੜੇ ਆ ਲਾਹੌਰ ਦਾ। ਇਹਨਾਂ ਨੂੰ ਮੈਂ ਕਿਹਾ ਕਿ ਮੈਂ ਲਾਹੌਰ ਤੁਹਾਡੇ ਕੋਲ ਸਵੇਰੇ ਪੁੱਜਾਂਗਾ 15 ਤਰੀਕ ਨੂੰ, ਤੁਸੀਂ ਹੁਣ ਜਾਓ। ਅੱਜ ਮੇਰਾ ਦਿਲ ਨਹੀਂ ਭਰਿਆ ਤੁਹਾਡੇ ਨਾਲ ਗੱਲਬਾਤ ਕਰਕੇ, ਰੱਜ ਕੇ ਮੈਂ ਮਿਲਿਆ ਨਹੀਂ। ਮੈਂ ਦੁਬਾਰਾ ਫਿਰ ਆਊਂਗਾ, ਦੁਬਾਰਾ ਫਿਰ ਤੁਹਾਡੇ ਕੋਲ ਪੂਰੀ ਦਿਹਾੜੀ ਰਹਿ ਕੇ ਗੱਲਬਾਤ ਕਰਕੇ ਫਿਰ ਜਿਹੜਾ ਥੋੜਾ ਜਿਹਾ ਮੈਂ ਸੈਟੀਸਫਾਈ ਹੋਵਾਂਗਾ। ਤੇ ਬਾਕੀ ਜਿਉਂਦੇ ਰਹੋ ਪੰਜਾਬੀਓ, ਅੱਲਾ ਦੇ ਵਾਲੇ। ਤੇ ਇਹਨਾਂ ਨੂੰ ਵੀ ਬਾਏ ਬਾਏ ਕਰਤਾ ਤੇ ਤੁਹਾਨੂੰ ਵੀ ਬਾਏ ਬਾਏ।